ਜਿਸ ਤਰ੍ਹਾਂ ਪਤਾ ਹੀ ਆ ਤੁਹਾਨੂੰ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੇ 2 ਬੜੀਆਂ ਅਨਫੋਰਚੂਨੇਟ ਜਿਹੜੇ ਘਟਨਾਵਾਂ ਵਾਪਰੀਆਂ ਹੈਗੀਆਂ ਆ, 2 ਐਕਸੀਡੈਂਟ ਹੋਏ ਸੀ। ਇੱਕ ਹਰਜਿੰਦਰ ਸਿੰਘ ਦਾ ਇਲੀਗਲ ਯੂ ਟਰਨ ਤੋਂ ਫਲੋਰੀਡਾ ਦੇ ਵਿੱਚ ਤੇ ਦੂਸਰਾ ਜਸ਼ਨਪ੍ਰੀਤ ਸਿੰਘ ਦਾ ਔਰੇਂਜ ਕਾਉਂਟੀ ਦੇ ਵਿੱਚ। ਸੋ ਉਹਨਾਂ ਨੂੰ ਲੈ ਕੇ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਵੱਡੀ ਕਮਿਊਨਿਟੀ ਜਿਹੜੀ ਆ ਉਹ ਟਰੱਕਿੰਗ ਇੰਡਸਟਰੀ 'ਚ ਆ। ਸੋ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਹੈਗਾ। ਹੇਟ ਕ੍ਰਾਈਮਸ ਦੀਆਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਹੈਗੀਆਂ। ਕਈ ਆਪਣੇ ਲੋਕਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹੈਗੀਆਂ। ਸੋ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਘਰ ਵੀ ਬੈਠ ਗਏ ਆ, ਕੰਮ ਕਰਨਾ ਛੱਡ ਦਿੱਤਾ ਹੈ ਵੀ ਨਹੀਂ ਅਸੀਂ ਟਰੱਕਿੰਗ 'ਚ ਕੰਮ ਨਹੀਂ ਕਰਨਾ। ਸੋ ਥੋੜ੍ਹਾ ਜਿਹਾ ਦੋਨਾਂ ਦੇ ਬਾਰੇ ਕੀ ਕੁਝ ਹੁਣ ਤੱਕ ਅਪਡੇਟ ਹੋਈ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਕਸੀਡੈਂਟਸ ਦੇ ਬਾਰੇ ਜੇ ਡਾਟਾ ਦਿੰਦਾ ਜਾਵਾਂ। ਅਮਰੀਕਾ ਦੇ ਵਿੱਚ 1.5 ਲੱਖ ਤੋਂ ਲੈ ਕੇ 1,65,000 ਟਰੱਕ ਐਕਸੀਡੈਂਟ ਜਿਹੜੇ ਆ ਹਰ ਸਾਲ ਹੁੰਦੇ ਆ। ਇਹ ਜਿਹੜਾ ਡਾਟਾ ਹੈ ਨਾ FMCSA ਵੱਲੋਂ ਆ, ਕਿਸੇ ਕੋਈ ਐਵੇਂ ਹੀ ਅੰਦਾਜ਼ਾ ਨਹੀਂ ਹੈ। 1,50,000 ਤੋਂ ਲੈ ਕੇ 1,65,000 ਐਕਸੀਡੈਂਟ ਹਰ ਸਾਲ ਅਮਰੀਕਾ ਦੇ ਵਿੱਚ ਹੁੰਦੇ ਆ, ਅਕੋਰਡਿੰਗ ਟੂ FMCSA ਤੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ NHTSA ਵੱਲੋਂ। ਇਸ ਸਾਲ ਸਤੰਬਰ 30 ਤੱਕ 94,000 ਟਰੱਕ ਦੇ ਐਕਸੀਡੈਂਟਸ ਹੋ ਚੁੱਕੇ ਆ ਆਲਰੇਡੀ। 94,000 ਟਰੱਕ ਕ੍ਰੈਸ਼ਿਸ ਹੋ ਚੁੱਕੇ ਹੈਗੇ ਆ ਤੇ ਕਹਿੰਦੇ ਵੀ ਟੋਟਲ ਐਸਟੀਮੇਟ ਇਹ ਆ ਵੀ 1,50,000 ਤੋਂ ਲੈ ਕੇ 1,55,000 ਤੱਕ ਐਕਸੀਡੈਂਟ ਇਸ ਸਾਲ ਦੇ ਐਂਡ ਤੱਕ ਹੋਣਗੇ, ਜਿਹੜੇ ਕਿ ਥੋੜਾ ਜਿਹਾ ਵੱਧ ਹੈਗੇ ਆ ਸੰਨ 2022 ਨਾਲੋਂ। 2024 ਦੇ ਵਿੱਚ 4570 ਮੌਤਾਂ ਹੋਈਆਂ ਟਰੱਕ ਐਕਸੀਡੈਂਟ ਦੇ ਨਾਲ। 2025 ਸੰਨ ਦੇ ਵਿੱਚ ਹੁਣ ਤੱਕ ਮਾਰਚ 30 ਤੱਕ 2500 ਹੋ ਚੁੱਕੇ ਹੈਗੇ। ਹਿਸਟੋਰੀਕਲੀ 5000 ਤੋਂ ਲੈ ਕੇ 6000 ਮੌਤਾਂ ਹਰ ਸਾਲ ਟਰੱਕ ਐਕਸੀਡੈਂਟਸ ਦੇ ਨਾਲ ਹੁੰਦੀਆਂ ਹੈਗੀਆਂ। ਰਫਲੀ ਕਹਿੰਦੇ 1,50,000 ਤੋਂ ਲੈ ਕੇ 1,30,000 ਲੋਕ ਫੱਟੜ ਹੁੰਦੇ ਆ, ਇੰਜਰਡ ਹੋ ਜਾਂਦੇ ਜਦੋਂ ਐਕਸੀਡੈਂਟ ਹੁੰਦਾ ਹੈਗਾ ਆ, ਜਦੋਂ ਕਮਰਸ਼ੀਅਲ ਟਰੱਕਸ ਇਨਵੋਲਵ ਹੁੰਦੇ ਆ। ਇਹ ਐਕਚੁਅਲ ਫਿਗਰਸ ਆ ਜਿਹੜੇ FMCSA ਵੱਲੋਂ ਤੇ NTSA ਵੱਲੋਂ ਦਿੱਤੇ ਗਏ ਹੈਗੇ ਆ। ਹੁਣ ਆਈਏ ਆਪਾਂ ਇਹ ਜਿਹੜੇ 2 ਮੁੰਡਿਆਂ ਦੇ ਐਕਸੀਡੈਂਟ ਹੋਏ ਸੀ। ਸਭ ਤੋਂ ਪਹਿਲਾਂ ਤਾਂ ਜਿਹੜਾ 2-3 ਦਿਨ ਪਹਿਲਾਂ ਜਿਹੜਾ ਹੋਇਆ ਹੈਗਾ ਆ ਜਸ਼ਨਪ੍ਰੀਤ ਨੂੰ ਲੈ ਕੇ, ਉਹਦੇ ਉੱਤੇ ਉਹਨਾਂ ਨੇ ਹੁਣ ਜਿਹੜੇ ਉੱਥੇ ਦਾ ਡਿਸਟ੍ਰਿਕਟ ਅਟਾਰਨੀ ਆ, ਉਹਨੇ ਨੂੰ ਚਾਰਜ ਲਾਤੇ ਆ। ਸੈਨ ਬਰਨਡੀਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਨੇ 21 ਸਾਲਾਂ ਦੇ ਜਸ਼ਨਪ੍ਰੀਤ ਸਿੰਘ ਦੇ ਅਗੇਂਸਟ 3 ਕਾਊਂਟ ਆਫ ਵਹੀਕੂਲਰ ਮੈਨਸਲੌਟਰ ਵਿਦ ਗ੍ਰੌਸ ਨੈਗਲੀਜੈਂਸ ਤੇ 1 ਕਾਊਂਟ ਆਫ DUI ਕਾਜ਼ਿੰਗ ਇੰਜਰੀ। ਸੋ ਜਿਹੜੀ ਡਰੱਗ ਆ ਉਹਦੇ ਬਾਰੇ ਉਹਨਾਂ ਨੇ ਸਪੈਸੀਫਾਈ ਨਹੀਂ ਕੀਤਾ ਵੀ ਕਿੱਦਾਂ ਦੀ ਡਰੱਗ ਸੀ ਜਿਹੜੀ ਜਿਹੜੇ ਉਹਨਾਂ ਨੇ ਦੋਸ਼ ਲਾਏ ਉਹਦੇ ਤੇ ਡਰਾਈਵ ਕਰ ਰਿਹਾ ਸੀ। ਇਹ ਦੋਸ਼ ਲਾਏ ਗਏ ਹੈਗੇ ਆ ਉਹਨਾਂ ਵੱਲੋਂ। ਤੇ ਬੜੀ ਅਨਫੋਰਚੂਨੇਟ ਪਾਰਟ ਇਹ ਆ ਵੀ ਉੱਥੇ ਦੇ ਲੋਕਲੀ ਪਮੋਨਾ ਹਾਈ ਸਕੂਲ ਦਾ ਬਾਸਕਟਬਾਲ ਦਾ ਕੋਚ ਤੇ ਉਹਦੀ ਵਾਈਫ ਜਿਹੜੇ ਆ ਉਹ ਇਸ ਐਕਸੀਡੈਂਟ ਦੇ ਵਿੱਚ ਮਾਰੇ ਗਏ। ਕਹਿੰਦੇ ਬਹੁਤ ਹੀ ਪਪੂਲਰ ਕੋਚ ਸੀਗਾ ਜੀ। ਸੋ ਇਹ ਜਿਹੜੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸੈਨ ਬਰਨਾਰਡਿਨੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਦੀ ਜਿਹੜੀ ਇਹ ਪ੍ਰੈਸ ਰਿਲੀਜ਼ ਆ, ਉਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਟੋਟਲ 4 ਕਾਊਂਟ ਲੱਗੇ ਨੇ। 3 ਕਾਊਂਟ ਵਹੀਕੂਲਰ ਮੈਨਸਲੌਟਰ ਵਿਦ ਗ੍ਰੌਸ ਨੈਗਲੀਜੈਂਸ, ਜਿੱਦਾਂ ਤੁਸੀਂ ਦੱਸਿਆ। ਦਿਸ ਚਾਰਜ ਕਹਿੰਦੇ ਕੈਰੀਜ਼ ਐਨ ਐਨਹਾਂਸਮੈਂਟ ਫਾਰ ਮਲਟੀਪਲ ਵਿਕਟਮਸ। ਜੇ ਵਿਕਟਮ ਵੱਧ ਗਏ ਤਾਂ ਇਹ ਚਾਰਜ ਵੀ ਜਿਹੜੇ ਉਹ ਵੱਧ ਸਕਦੇ ਆ। ਤੇ ਕਾਊਂਟ 4 DUI ਕਾਜ਼ਿੰਗ ਇੰਜਰੀਜ਼ ਚਾਰਜ ਕੈਰੀਜ਼ ਐਨ ਐਨਹਾਂਸਮੈਂਟ ਫਾਰ ਗ੍ਰੇਟ ਬੋਡੀਲੀ ਇੰਜਰੀ ਐਂਡ ਮਲਟੀਪਲ ਜਿਹੜੇ ਵਿਕਟਮਸ ਆ। ਸੋ ਇਹ 24 ਤਰੀਕ ਨੂੰ ਅੱਜ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੂੰ ਇਸ ਨੂੰ ਜਸ਼ਨਪ੍ਰੀਤ ਨੂੰ ਰੈਂਚੋ ਕੁਕਾਮੋਂਗਾ ਸੁਪੀਰੀਅਰ ਕੋਰਟ ਹਾਊਸ ਦੇ ਵਿੱਚ ਪੇਸ਼ ਕਰਨਾ ਆ। ਬੇਲ ਇਹਦੀ ਨੋ ਬੇਲ ਦੇ ਉੱਤੇ ਜਿਹੜੀ ਉਹ ਸੈੱਟ ਕੀਤੀ ਗਈ ਆ। ਇਹ ਬੜਾ ਅਨਫੋਰਚੂਨੇਟ ਪਾਰਟ ਆ ਜਿਹੜਾ ਹਰਜੋਤ ਸਿੰਘ ਜੀ ਐਕਸੀਡੈਂਟ ਹੋਣਾ, ਇਹ ਤਾਂ ਅਨਫੋਰਚੂਨੇਟ ਹੈ ਹੀ ਹੈ ਆ। ਪਰ ਉਸ ਦੇ ਨਾਲ ਹੁਣ ਜੋ ਚੱਲ ਰਿਹਾ ਆ ਉਹ ਵੀ ਬੜਾ ਅਨਫੋਰਚੂਨੇਟ ਆ। ਜਿਹੜੀ ਹੇਟ ਆ, ਜਿਹੜਾ ਹੇਟ ਕ੍ਰਾਈਮ ਦੇ ਵਿੱਚ ਵਾਧਾ ਹੋਇਆ ਆ, ਉਹ ਸਾਰਾ ਕੁਛ ਆ। ਜਿੰਨਾ ਮਰਜ਼ੀ ਜੋ ਮਰਜ਼ੀ ਜਿਹੜਾ ਕਹੀ ਜਾਵੇ ਹਰਜੋਤ ਸਿੰਘ ਜੀ, ਪਰ ਜਿਹੜਾ ਰਸੂਖ ਸੀਗਾ, ਜਿਹੜਾ ਇੱਕ ਟੌਰ ਸੀਗੀ, ਜਾਂ ਕਹਿੰਦੇ ਸੀ ਨਾ ਵੀ ਸਰਦਾਰੀ ਆ ਵੀ ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ, ਇਹ ਕੁਛ ਮਹੀਨਿਆਂ ਦੇ ਵਿੱਚ ਮਿੱਟੀ ਹੋ ਗਈ। ਇਹ ਉਹਨਾਂ ਨੇ ਬਿਲਕੁਲ ਹੀ ਭੁੰਜੇ ਜਿਹੜਾ ਉਹ ਇਹਨਾਂ ਕੇਸਾਂ ਨੇ ਜਿਹੜਾ ਉਹ ਲਾ ਕੇ ਜਿਹੜਾ ਉਹ ਰੱਖ ਦਿੱਤਾ। ਇਹ ਨਹੀਂ ਆ ਵੀ ਦੂਜੀ ਕਮਿਊਨਿਟੀ ਵਾਲੇ ਐਕਸੀਡੈਂਟ ਨਹੀਂ ਕਰਦੇ ਜਾਂ ਉਹ ਨਹੀਂ ਹੁੰਦੇ, ਪਰ ਇੰਨੇ ਕੁ ਜ਼ਿਆਦਾ ਨਿਸ਼ਾਨੇ ਦੇ ਉੱਤੇ ਤੁਸੀਂ ਬੈਕ ਟੂ ਬੈਕ ਜਦੋਂ ਇਦਾਂ ਦੇ ਐਕਸੀਡੈਂਟ ਹੁੰਦੇ, ਜਿਸ 'ਚ ਖਾਸ ਕਰਕੇ ਜਾਨਾਂ ਚਲੇ ਜਾਂਦੀਆਂ, ਤਾਂ ਉਹ ਫਿਰ ਬੈਕ ਟੂ ਬੈਕ ਹੋਏ ਐਕਸੀਡੈਂਟਸ ਦੇ ਕਰਕੇ
ਉਹ ਬਹੁਤ ਜ਼ਿਆਦਾ ਜਿਹੜਾ ਨਿਸ਼ਾਨੇ ਦੇ ਉੱਤੇ ਜਿਹੜੇ ਉਹ ਆ ਗਏ। ਮਾਹੌਲ ਆਪਾਂ ਕਿੰਨੀ ਵਾਰੀ ਦੇਖਦੇ ਹਾਂ, ਦੱਸਦੇ ਹੀ ਆ ਵੀ ਐਂਟੀ ਇਮੀਗ੍ਰੈਂਟ ਵੇਵ ਜਿਹੜੀ ਆ ਉਹ ਚੱਲ ਰਹੀ ਆ, ਤੇ ਉਹਨਾਂ ਨੂੰ ਬਹਾਨਾ ਜਿਹੜਾ ਉਹ ਮਿਲ ਗਿਆ। ਉਸ ਦੇ ਵਿੱਚ ਰਹਿੰਦੀ ਹੁੰਦੀ ਕਸਰ ਜਿਹੜੀ ਆ ਉਹ ਜਿਹੜੇ ਕੁਛ ਚੱਲ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ, ਜਿਹੜੀਆਂ ਹੁਣ AI ਦੇ ਨਾਲ ਬਣਾ ਕੇ ਇੰਨੀਆਂ ਕੁ ਜ਼ਿਆਦਾ ਜਿਹੜੀਆਂ ਹਰਜੋਤ ਸਿੰਘ ਜੀ ਪੱਗਾਂ ਵਾਲਿਆਂ ਦੀਆਂ ਉਹ ਰੀਲਾਂ ਉਹਦੇ ਵਿੱਚ ਪੈਰ ਧੋਂਦਿਆਂ ਦੀਆਂ, ਕਿਉਂਕਿ ਉਹ ਕਰਤੂਤਾਂ ਕਰਦੇ ਰਹੇ, ਉਹਦੇ ਕਰਕੇ ਹੁਣ ਉਹ ਰੀਲਾਂ ਬਣਾ ਕੇ ਹੁਣ ਹੋਰ ਵੀ ਜ਼ਿਆਦਾ ਹੇਟ ਜਿਹੜੀ ਉਹ ਉਹਨਾਂ ਦੇ ਉਲਟ ਜਿਹੜੀ ਉਹ ਫੈਲਾਈ ਜਾ ਰਹੀ ਹੈ। ਸੋ ਦੋਨੋਂ ਚੀਜ਼ਾਂ ਬੜੀਆਂ ਅਨਫੋਰਚੂਨੇਟ ਆ। ਜਿਹੜੇ ਮਾਰੇ ਗਏ ਉਹ ਬਹੁਤ ਅਨਫੋਰਚੂਨੇਟ ਆ, ਉਹ ਇਦਾਂ ਨਹੀਂ ਸੀ ਹੋਣਾ ਚਾਹੀਦਾ, ਟੋਟਲੀ ਪ੍ਰੀਵੈਂਟੇਬਲ ਐਕਸੀਡੈਂਟ ਸੀਗਾ। ਇਹ ਨਹੀਂ ਸੀ ਜਿਹੜਾ ਉਹ ਹੋਣਾ ਚਾਹੀਦਾ। ਹੁਣ ਇਹ ਨਹੀਂ ਪਤਾ, ਕਿਉਂਕਿ ਹੁਣ ਇੱਕ ਚੀਜ਼ ਜਿਹੜਾ ਹਰਜੋਤ ਸਿੰਘ ਜੀ, ਇਹ ਵੀ ਚੀਜ਼ ਆਪਾਂ ਨੂੰ ਦੇਖਣੀ ਚਾਹੀਦੀ ਆ, ਨਾਲ ਇਹ ਵੀ ਕਹਿਣੀ ਵੀ ਚਾਹੀਦੀ ਆ, ਕਹਿ ਵੀ ਦਿੰਦੇ ਆ ਵੀ ਹੋ ਸਕਦਾ ਵੀ ਬੰਦੇ ਨੇ ਕੋਈ ਦਵਾਈ ਵੀ ਖਾਧੀ ਹੋਵੇ, ਉਹਦਾ ਵੀ ਕਈ ਵਾਰੀ ਨਸ਼ਾ ਹੁੰਦਾ, ਉਹ ਵੀ ਅੰਡਰ ਦਾ ਇਨਫਲੂਐਂਸ ਜਿਹੜਾ ਉਹ ਮੰਨਿਆ ਜਿਹੜਾ ਜਾਂਦਾ। ਮੈਂ ਕੋਈ ਇਹਨੂੰ ਫਾਰਗ ਨਹੀਂ ਕਰ ਰਿਹਾ ਵੀ ਨਹੀਂ ਉਹਨੇ ਤਾਂ ਦਵਾਈ ਖਾਧੀ ਸੀ, ਆਪਾਂ ਨੂੰ ਇਹ ਪਤਾ ਨਹੀਂ। ਇੱਕ ਐਂਗਲ ਆ ਜਿਹੜਾ ਉਸ ਚੀਜ਼ ਦੇ ਵਿੱਚ, ਕਿਉਂਕਿ ਅੰਡਰ ਦਾ ਇਨਫਲੂਐਂਸ ਕਰਕੇ ਉਹ ਦੱਸੀ ਜਾਂਦੇ ਆ, ਐਗਜ਼ੈਕਟਲੀ ਕੀ ਆ ਉਹ ਨਹੀਂ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਦੱਸਿਆ ਹੈਗਾ। ਇੱਕ ਹੋਰ ਚੀਜ਼ ਨਾਲ ਇਹ ਆ ਹਰਜੋਤ ਸਿੰਘ ਜੀ, ਵੀ ਹਰ ਵਾਰੀ ਜਿਹੜੇ ਡੈਸ਼ ਕੈਮ ਦੀ ਫੁਟੇਜ ਆਪਣੇ ਜਿਹੜੇ ਡਰਾਈਵਰਾਂ ਦੀ ਜਦੋਂ ਐਕਸੀਡੈਂਟ ਹੁੰਦਾ ਆ, ਉਹ ਬਹੁਤ ਜਲਦੀ ਜਿਹੜੀ ਲੀਕ ਹੁੰਦੀ ਆ, ਰਿਲੀਜ਼ ਹੁੰਦੀ ਹੈ, ਤੇ ਦੂਜੀਆਂ ਜਿਹੜੀਆਂ ਉਹ ਕਦੀ ਵੀ ਨਹੀਂ ਜਿਹੜੀਆਂ ਉਹ ਆਉਂਦੀਆਂ ਸਾਹਮਣੇ। ਇਹਦੇ ਵਿੱਚ ਕੀ ਆ ਕਿ ਆਪਣੇ ਹੀ ਆਪਣਿਆਂ ਨੂੰ ਜਿਹੜਾ ਉਹ ਰਿਲੀਜ਼ ਕਰ ਦਿੰਦੇ ਆ। ਪਿਛਲੀ ਵਾਰੀ ਵੀ ਇਹੀ ਪਤਾ ਲੱਗ ਰਿਹਾ ਸੀਗਾ ਹਰਜਿੰਦਰ ਵਾਲੇ ਕੇਸ 'ਚ ਵੀ ਉਹਦੇ ਵਿੱਚ ਵੀ ਇਹੀ ਚੀਜ਼ ਜਿਹੜੀ ਹੋਈ ਆ। ਉਹ ਜਾਰਜੀਆ ਵਾਲੇ ਦੀ ਨਹੀਂ ਕੋਈ ਫੁਟੇਜ ਜਿਹੜੀ ਉਹ ਸਾਹਮਣੇ ਆਈ ਸੀ, ਜਿਹਨੇ 8 ਬੰਦੇ ਮਾਰਤੇ ਸੀਗੇ। ਸੋ ਇਹ ਆ ਵੀ ਇਹ ਐਕਸੀਡੈਂਟ ਨੇ ਹਰਜੋਤ ਸਿੰਘ ਜੀ, ਮਲਟੀਪਲ ਜਿਹੜੇ ਐਕਸੀਡੈਂਟਸ, ਮਲਟੀਪਲ ਆ ਕਾਰਵਾਈਆਂ। ਥੋੜੇ ਦਿਨ ਪਹਿਲਾਂ ਜਿਨ੍ਹਾਂ ਨੇ ਹੋਰ ਕਮਿਊਨਿਟੀ ਦਾ ਨਾਮ ਬਦਨਾਮ ਜਿਹੜਾ ਉਹ ਕੀਤਾ, ਇੰਨੇ ਜ਼ਿਆਦਾ ਜਿਹੜੇ ਚੋਰੀ ਦੇ ਵਿੱਚ ਫੜ ਹੋਏ, ਸਿੰਘ ਆਰਗੇਨਾਈਜੇਸ਼ਨ ਕਰਕੇ ਜਿਹੜੀ ਉਹਨਾਂ ਨੇ ਨਾਮਕਰਨ ਜਿਹੜਾ ਉਹ ਕਰ ਦਿੱਤਾ ਪੁਲਿਸ ਵਾਲਿਆਂ ਨੇ ਵੀ ਉਹ ਤੁਸੀਂ ਦੇਖੋ ਵੀ ਕਿੱਥੇ ਜਾ ਕੇ ਜਿਹੜੀ ਉਹ ਗੱਲ ਜਾ ਕੇ ਜਿਹੜੀ ਉਹ ਜਾ ਰਹੀ ਆ। ਸੋ ਕਾਫੀ ਜ਼ਿਆਦਾ ਬਦਨਾਮੀ ਜਿਹੜੀ ਉਹ ਹੋ ਰਹੀ ਆ, ਲੋਕਾਂ ਨੂੰ ਹੇਟ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ, ਤੇ ਕਈ ਜਿਹੜੇ ਟਰੱਕਰਸ ਦਾ, ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਡਰ ਦੇ ਮਾਰੇ ਕੰਮ ਤੇ ਇਸ ਕਰਕੇ ਨਹੀਂ ਜਿਹੜਾ ਉਹ ਜਾ ਰਹੇ ਵੀ ਉਹਨਾਂ ਨੂੰ ਇਸ ਡਿਸਕ੍ਰਿਮੀਨੇਸ਼ਨ ਦਾ ਜਾਂ ਇਦਾਂ ਦੇ ਜਿਹੜੇ ਵਾਈਲਡ ਅਟੈਕਸ ਆ ਉਹਨਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਪੈ ਸਕਦਾ ਆ। ਪਰ ਇਸ ਦੇ ਵਿੱਚ ਬਾਟਮ ਲਾਈਨ ਇੱਕ ਚੀਜ਼ ਜਿਹੜੀ ਜ਼ਰੂਰ ਆ, ਸਾਰਿਆਂ ਨੂੰ ਜਿਹੜੀ ਇਸ ਦੇ ਵਿੱਚ ਸਮਝਣ ਦੀ ਜਿਹੜੀ ਜ਼ਰੂਰਤ ਆ, ਤੁਸੀਂ ਭਾਈ ਅਮਰੀਕਾ ਨੂੰ ਅਮਰੀਕਾ ਰਹਿਣ ਦਿਓ, ਅਮਰੀਕਾ ਨੂੰ ਇੰਡੀਆ ਬਣਾ ਕੇ ਨਾ ਜਿਹੜਾ ਉਹ ਚੱਲੋ। ਜੇ ਤੁਸੀਂ ਉਹ ਕਰਤੂਤਾਂ ਜਿਹੜੀਆਂ ਉੱਥੇ ਕਰਦੇ ਆਏ ਤੇ ਇੱਥੇ ਕਰਨ ਦੀ ਕੋਸ਼ਿਸ਼ ਕਰੋਗੇ, ਤੇ ਇੱਥੇ ਉਹ ਨਾ ਸਵੀਕਾਰੀ ਜਾਣੀ ਹੈ ਤੇ ਨਾ ਸਵੀਕਾਰ ਕਰਨੀ ਹੈ, ਤੇ ਅਗਲਿਆਂ ਨੇ ਲੱਤ ਮਾਰ ਕੇ ਬਾਹਰ ਕੱਢਣਾ ਹੈ। ਉਹ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਜਿਹੜੀ ਉਹ ਹੋ ਰਹੀ ਆ। ਕਿਸੇ ਟਾਈਮ ਦੇ ਉੱਤੇ ਜਦੋਂ ਸਿੱਖਾਂ ਬਾਰੇ ਹਰਜੋਤ ਸਿੰਘ ਜੀ ਪੱਗ ਬਾਰੇ ਗੱਲ ਕਰਦੇ ਸੀ, ਬੜੇ ਮਾਣ ਦੇ ਨਾਲ ਦੱਸਦੇ ਸੀ ਵੀ ਇਹ ਤੇ ਇਦਾਂ ਆ, ਇਹ ਤਾਂ ਇਦਾਂ ਮਦਦ ਕਰਦੇ ਆ, ਇਦਾਂ ਦੇ ਵਾਰੀਅਰ ਕੌਮ ਆ। ਤੇ ਹੁਣ ਤੁਸੀਂ ਦੇਖ ਲਓ, ਅਗਲੇ ਊਬਰ ਤੱਕ ਦੇ ਡਰਾਈਵਰ ਨੂੰ ਜਿਹਨੇ ਪੱਗ ਬੰਨੀ ਆ, ਉਹਨੇ ਜਿਹਨੇ ਤੁਹਾਨੂੰ ਦੱਸਿਆ ਸੀਗਾ ਵੀ ਉਹ ਕਹਿਣ ਲੱਗ ਗਏ ਵੀ ਤੁਹਾਨੂੰ ਕਿਤੇ ਐਕਸੀਡੈਂਟ 'ਚ ਨਾ ਤੂੰ ਕਦੇ ਮਾਰਦੀ। ਚਲੋ ਸਾਰੇ ਨਹੀਂ ਆ, ਪਰ ਕਿਤੇ ਵੀ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਹੈ ਤਾਂ ਮਾੜੀਆਂ ਹੀ ਨਾ। ਹੁਣ ਫਰੈਜ਼ਨੋ ਦਾ ਹਾਲ ਦੇਖ ਲਓ, ਵੀ ਕਿਉਂਕਿ ਟਰੱਕਿੰਗ ਦੇ ਇੱਥੇ ਬਹੁਤ ਜ਼ਿਆਦਾ ਲੋਕ ਸੀਗੇ, ਟਰੱਕਿੰਗ ਵਾਲੇ ਡਰਾਈਵਰਸ ਬਹੁਤ ਸੀਗੇ। ਹੁਣ ਇੱਕ ਤਾਂ ਵਰਕ ਪਰਮਿਟ ਵਾਲਿਆਂ ਦੇ ਜਿਹੜੇ ਲਾਇਸੈਂਸ ਆ ਉਹਨੂੰ ਲੈ ਕੇ ਰਫੜ ਸੀਗਾ, ਜਾਂਦੇ ਨਹੀਂ ਲੋਕ, ਜਾ ਨਹੀਂ ਸਕਦੇ ਜਾਂ ਜਾ ਨਹੀਂ ਰਹੇ। ਉਹ ਮੈਂ ਦੇਖ ਰਿਹਾ ਸੀਗਾ ਵੀ ਹੁਣ ਇੰਨੀ ਕੁ ਜ਼ਿਆਦਾ ਡੋਰ ਡੈਸ਼ਿੰਗ ਦੇ ਉੱਤੇ ਆਏ ਆ, ਜਾਂ ਇੰਨੀ ਕੁ ਜ਼ਿਆਦਾ ਇੰਸਟਾ ਕਾਰਟ ਦੇ ਉੱਤੇ ਆਏ ਆ, ਉਹ ਇੱਕ ਥਾਂ ਦੇ ਉੱਤੇ 100 200 ਜਣਾ ਇਕੱਠਾ ਹੋ ਜਾਂਦਾ ਆ। ਹੁਣ ਨਾ ਉਹ ਕਿਸੇ ਇੱਕ ਨੂੰ ਮਿਲਦਾ, ਨਾ ਕੁਝ ਹੋਰ ਹੁੰਦਾ, ਫਿਰ ਰੌਲਾ ਪੈਂਦਾ ਆ, ਤੇ ਫਿਰ ਲਾਲਾ ਜਿਹੜੀ ਉਹ ਵੱਖਰੀ ਆ। ਸੋ ਹਾਲਾਤ ਇੱਥੋਂ ਤੱਕ ਜਿਹੜੇ ਉਹ ਪਹੁੰਚ ਗਏ, ਜਿਹੜੇ ਕਿਸੇ ਟਾਈਮ CDL ਹੋਲਡਰ ਸੀਗੇ, ਉਹ ਹੁਣ ਉਹਨਾਂ ਨੂੰ ਡੋਰ ਡੈਸ਼ਿੰਗ ਤੇ ਹੋਰ ਕਈ ਕੁਝ ਆਬਵੀਅਸਲੀ ਕੰਮ ਤਾਂ ਕਰਨੇ ਹੀ ਪੈਣੇ ਆ, ਜੇ ਇੱਥੇ ਗੁਜ਼ਰ ਬਸਰ ਕਰਨਾ ਹੈ, ਹੋਰ ਤੇ ਕਰਨਾ ਹੀ ਪੈਣਾ ਆ। ਪਰ ਤੁਸੀਂ ਦੇਖੋ ਵੀ ਮਾਰੋ ਮਾਰ ਜਿਹੜੀ ਆ ਇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਉਹ ਫੈਲ ਰਹੀ ਆ, ਤੇ ਇਹਦੇ ਰਿਪਰਕਸ਼ਨਸ, ਇਹਦੇ ਜਿਹੜੇ ਇਫੈਕਟਸ ਆ, ਇਹ ਲੌਂਗ ਟਰਮ ਕੀ ਹੋਣਗੇ, ਸ਼ਾਰਟ ਟਰਮ ਤਾਂ ਇਸ ਟਾਈਮ ਪੂਰੀ ਤਰ੍ਹਾਂ ਜਿਹੜੀ ਆ ਉਹ ਹਫੜਾ ਦਫੜੀ ਜਿਹੜੀ ਉਹ ਮਚੀ ਪਈ ਹੈਗੀ। ਸੋ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਹੁਣ ਜੇਲ੍ਹ 'ਚ ਰੱਖਿਆ ਗਿਆ, ਨੋ ਬੇਲ ਹੈਗੀ ਆ। ਡਿਸਟ੍ਰਿਕਟ ਅਟਾਰਨੀ ਦਾ ਆਫਿਸ ਨੇ ਇਹ ਕਿਹਾ ਆ ਵੀ ਉਹ ਆਈ ਵਿਟਨੈਸ ਤੇ ਡੈਸ਼ ਕੈਮ ਵੀਡੀਓ ਨੂੰ ਵਰਤ ਰਹੇ ਹੈਗੇ ਆ ਵੀ ਕਿੰਨੀ ਸਪੀਡ ਦੇ ਨਾਲ ਉਹ ਹਾਈਵੇ 10 ਦੇ ਉੱਤੇ ਓਨਟਾਰੀਓ ਦੇ ਵਿੱਚ ਜਾ ਰਿਹਾ ਸੀ, ਜਦੋਂ ਕਿ ਟ੍ਰੈਫਿਕ ਮੂਹਰੇ ਸਟੈਂਡ ਸਟਿਲ ਹੋ ਗਿਆ ਸੀ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵੀ ਆਲਰੇਡੀ ਇਮੀਗ੍ਰੇਸ਼ਨ ਅਰੈਸਟ ਡਿਟੇਨਰ ਇਸ਼ੂ ਕਰ ਦਿੱਤਾ ਹੈਗਾ ਆ। ਕਹਿੰਦੇ ਵੀ 2022 ਦੇ ਵਿੱਚ ਇਲੀਗਲੀ ਇੰਡੀਆ ਤੋਂ USA ਦੇ ਵਿੱਚ ਐਂਟਰ ਹੋਇਆ ਸੀ। ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਰੈਕਡ ਦੇ ਮੁਤਾਬਕ ਉਹਦੇ ਕੋਲ ਵੈਲਿਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ, ਸੈਮੀ ਟਰੱਕ ਦਾ। ਜਿਹੜੇ US ਦੇ ਅਟਾਰਨੀ ਬਿੱਲ ਇਸਿਆਲੀ ਆ,
ਉਹ ਕਹਿੰਦੇ ਭਈ ਅਸੀਂ ਹੁਣ ਚੈੱਕ ਕਰਾਂਗੇ, ਫਾਈਂਡ ਆਊਟ ਕਰਾਂਗੇ ਭਈ ਉਹਦਾ ਜਿਹੜਾ ਡਰਾਈਵਿੰਗ ਲਾਇਸੈਂਸ ਆ ਉਹ ਕਿਤੇ ਫਰਾਡ ਕਰਕੇ ਤਾਂ ਨਹੀਂ ਉਹਨੇ ਲਿਆ, ਜਾਂ ਕਿਸੇ ਡੀਐਮਬੀ ਨੇ, ਇਫ ਸਮਵਨ ਐਟ ਦ ਡੀਐਮਬੀ ਹੈਲਪ ਹਿਮ ਗੈਟ ਇਟ। ਸੋ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਕੈਲੀਫੋਰਨੀਆ ਨੇ ਤਾਂ ਜੋ ਫੈਡਰਲ ਗਵਰਨਮੈਂਟ ਨੇ ਉਹਨਾਂ ਨੂੰ ਅਲਾਓ ਕੀਤਾ, ਵਰਕ ਪਰਮਿਟ ਦਿੱਤਾ ਤੇ ਉਹਦੇ ਮੁਤਾਬਕ ਹੀ ਜਿਹੜਾ ਲਾਇਸੈਂਸ ਦਿੱਤਾ। ਇਹ ਤਾਂ ਜਿਹੜੀ ਸੀਗਾ ਜਸ਼ਨਪ੍ਰੀਤ ਸਿੰਘ ਦੇ ਮਾਮਲੇ 'ਚ। ਹੁਣ ਆਈਏ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ। ਉੱਥੇ ਜੋ ਫਲੋਰੀਡਾ ਦੇ ਅਟਾਰਨੀ ਜਨਰਲ ਹੈਗੇ ਆ, ਉਹਨਾਂ ਨੇ ਕੱਲ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜਾ ਹਰਜਿੰਦਰ ਸਿੰਘ ਸੀ ਉਸ ਨੇ 10 ਵਾਰੀ ਜਿਹੜਾ ਆ ਰਿਟਨ ਟੈਸਟ ਫੇਲ ਕੀਤਾ ਸੀ। ਕਹਿੰਦੇ ਵੀ 2023 ਦੇ ਵਿੱਚ 2 ਮਹੀਨਿਆਂ ਦੇ ਟਾਈਮ ਦੇ ਵਿੱਚ ਮਾਰਚ 10 2023 ਤੋਂ ਲੈ ਕੇ ਮਈ 5 2023 ਤਾਈਂ ਉਹਨ 10 ਵਾਰ ਰਿਟਨ ਟੈਸਟ ਦਿੱਤਾ ਤੇ 10 ਵਾਰ ਫੇਲ ਹੋਇਆ। ਉਹ ਤੋਂ ਬਾਅਦ ਜਿਹੜਾ ਆ ਉਹ ਪਾਸ ਵਾਸ਼ਿੰਗਟਨ ਹੋਇਆ। ਸਟੇਟ 'ਚ ਇਹਨੇ ਦਿੱਤਾ ਸੀ ਟੈਸਟ, ਉਹ ਕਹਿੰਦੇ ਜਿਹੜੇ ਫਲੋਰੀਡਾ ਦੇ ਸੋ ਕਹਿੰਦੇ ਵੀ ਜਿਹੜੀ ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜੇ ਸਕੂਲ 'ਚ ਵੀ ਗਿਆ ਉਹਦੀ ਵੀ ਉਹ ਇਨਵੈਸਟੀਗੇਸ਼ਨ ਕਰਨਗੇ। ਸੋ ਕਹਿੰਦੇ ਭਈ ਹੀ ਆਲਸੋ ਲਰਨ ਉਹ ਇਹ ਕਹਿ ਰਹੇ ਆ ਭਈ ਹੀ ਫੇਲਡ ਹਿਸ 에ਅਰ ਬ੍ਰੇਕ ਨੌਲੇਜ ਐਗਜ਼ਾਮ ਟਵਾਈਸ, ਜਿਹੜਾ 에ਅਰ ਐਗਜ਼ਾਮ ਦਾ ਹੁੰਦਾ ਹੈਗਾ ਆ ਜਦ ਟਰੱਕਿੰਗ ਦੇ ਨਾਲ ਸੰਬੰਧਿਤ ਆ ਜਿਹੜਾ ਉਹਦਾ। ਜੀ। ਸੋ ਇਹਦੇ ਸੰਬੰਧ ਦੇ ਵਿੱਚ ਇਹ ਜਿਹੜੀ ਆ ਕੱਲ ਉਹਨਾਂ ਨੇ ਜਿਹੜੇ ਉੱਥੇ ਦੇ ਅਟਾਰਨੀ ਜਨਰਲ ਆ ਫਲੋਰੀਡਾ ਦੇ, ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਪਿਛਲੇ ਹਫ਼ਤੇ ਫਲੋਰੀਡਾ ਦੇ ਆਫਿਸ ਨੇ ਸੂ ਵੀ ਕਰ ਦਿੱਤਾ ਸੀ, ਕੈਲੀਫੋਰਨੀਆ ਤੇ ਵਾਸ਼ਿੰਗਟਨ ਦੋਨਾਂ ਹੀ ਸਟੇਟਾਂ ਨੂੰ ਸੂ ਕੀਤਾ ਹੈਗਾ ਤੇ ਸੁਪਰੀਮ ਕੋਰਟ ਦੇ ਵਿੱਚ, ਤਾਂ ਕਿ ਕਹਿੰਦੇ ਵੀ ਜਿਹੜੀਆਂ ਦੋਨਾਂ ਸਟੇਟਾਂ ਆ ਇਹਨਾਂ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਲੀਗਲ ਇਮੀਗ੍ਰੈਂਟਸ ਨੂੰ ਨਾ ਦਿੱਤਾ ਜਾਵੇ। ਤੇ ਲਾਸੂਟ ਦੇ ਵਿੱਚ ਇਹ ਵੀ ਕਿਹਾ ਗਿਆ ਆ ਵੀ ਇਹਨਾਂ ਨੇ ਫੈਡਰਲ ਸੇਫਟੀ ਤੇ ਇਮੀਗ੍ਰੇਸ਼ਨ ਸਟੇਟਸ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਪੂਰੀ ਨਹੀਂ ਕੀਤੀ ਹੈਗੀ। ਟਰਾਂਸਪੋਰਟੇਸ਼ਨ ਸੈਕਟਰੀ ਜੋ ਸ਼ਾਨ ਡਫੀ ਆ, ਉਹਨਾਂ ਨੇ ਅਕਤੂਬਰ 15 ਨੂੰ ਇਹ ਕਿਹਾ ਆ ਵੀ ਜਿਹੜਾ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਟੈਸਟ ਵੀ ਜਿਹੜਾ ਉਹ ਫੇਲ ਹੋਇਆ ਸੀਗਾ। ਸੋ ਇਹਨੂੰ ਦੇਖ ਕੇ ਉਹਨਾਂ ਨੇ $40 ਮਿਲੀਅਨ ਦੀ ਜਿਹੜੀ ਕੈਲੀਫੋਰਨੀਆ ਦੀ ਏਡ ਹੁੰਦੀ ਆ ਫੈਡਰਲ ਗਵਰਨਮੈਂਟ ਦੀ, ਉਹ ਵੀ ਬੰਦ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਡਿਸੀਜਨ ਟੂ ਵਿਦਹੋਲਡ ਮੋਰ ਦੈਨ 40 ਮਿਲੀਅਨ ਇਨ ਫੈਡਰਲ ਹਾਈਵੇ ਸੇਫਟੀ ਫੰਡਸ ਫਰੋਮ ਕੈਲੀਫੋਰਨੀਆ for failing to enforce federal English proficiency standards for truckers। ਸੋ ਇਹ ਸਾਰੇ ਕਾਸੇ ਕਰਕੇ ਕਹਿੰਦੇ ਵੀ 1 ਲੱਖ ਤੋਂ ਵੱਧ ਟਰੱਕਰਸ ਆ, ਸਿੱਖ ਟਰੱਕਰਸ ਅਮਰੀਕਾ ਦੇ ਵਿੱਚ, ਉਹ ਇਸ ਵੇਲੇ ਹੌਟ ਸੀਟ ਦੇ ਉੱਤੇ ਹੈਗੇ ਆ। ਕਿਉਂਕਿ ਇੰਨੀ ਜ਼ਿਆਦਾ ਪਬਲਿਸਿਟੀ ਹੋਈ ਆ। ਕੋਈ ਮੀਡੀਆ ਤੁਸੀਂ ਇੰਗਲਿਸ਼ ਮੀਡੀਆ ਕੋਈ ਵੀ ਦੇਖ ਲਓ, ਚਾਹੇ ਉਹ ਨਿਊਜ਼ਪੇਪਰ ਆ, ਚਾਹੇ ਸੋਸ਼ਲ ਮੀਡੀਆ ਆ, ਚਾਹੇ ਰੈਗੂਲਰ ਟੀਵੀ ਸਟੇਸ਼ਨ ਆ, ਉਹ ਪੱਗ ਦੀਆਂ ਫੋਟੋਆਂ ਲਾ ਲਾ ਕੇ ਜਿਹੜਾ ਆ ਬਾਰ-ਬਾਰ ਦਿਖਾੜ ਰਹੇ ਵੀ ਦੇਖੋ ਜੀ ਆਹ 2 ਬੰਦੇ ਆ, ਇਹਨਾਂ ਨੇ ਬੰਦੇ ਮਾਰੇ ਹੈਗੇ ਆ। ਸੋ ਜਿਹੜਾ ਆਡਿਟ ਵੀ ਕੀਤਾ ਗਿਆ ਹੈ ਐਫਐਮਸੀਐਸਏ ਵੱਲੋਂ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੇ ਕਹਿੰਦੇ ਵੀ ਐਫਐਮਸੀਐਸਏ ਨੇ ਰਲ ਕੇ ਨੇਸ਼ਨ ਵਾਈਡ ਆਡਿਟ ਕੀਤਾ ਬਹੁਤ ਸਟੇਟਾਂ ਦਾ ਜੋ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਕਰਦੇ ਆ, ਖਾਸ ਕਰਕੇ ਨਾਨ ਕੁਆਲੀਫਾਈਡ ਐਪਲੀਕੈਂਟਸ ਨੂੰ, ਇਨਕਲੂਡਿੰਗ ਅਨਡਾਕੂਮੈਂਟਡ ਇਮੀਗ੍ਰੈਂਟਸ। ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਵਰਸਟ ਫਲੈਗ ਸਟੇਟ ਜਿਹੜੀ ਆ ਉਹ ਕੈਲੀਫੋਰਨੀਆ ਆਈ ਆ, ਜਿਹਦੇ ਵਿੱਚ 25% ਤੋਂ ਵੱਧ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਕੀਤੇ ਗਏ ਹੈਗੇ ਆ। ਸੋ ਕੈਲੀਫੋਰਨੀਆ ਸਟੇਟ ਇਸ ਵੇਲੇ ਹੌਟ ਸੀਟ ਤੇ ਆ। ਇੱਕ ਤਾਂ ਪੋਲੀਟੀਕਲੀ ਕਰਕੇ, ਕਿਉਂਕਿ ਇੱਥੇ ਦੇ ਗਵਰਨਰ ਜਿਹੜੇ ਗੈਬਨ ਨਿਊਸਮ ਆ, ਉਹ ਨੈਕਸਟ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਡੈਮੋਕ੍ਰੈਟਿਕ ਪਾਰਟੀ ਦੇ। ਸੋ ਉਧਰ ਟਰੰਪ ਐਡਮਿਨਿਸਟ੍ਰੇਸ਼ਨ ਆ, ਸੋ ਉਹਨਾਂ ਨੂੰ ਕੋਈ ਵੀ ਜਿਹੜੀ ਚੀਜ਼ ਲੱਭਦੀ ਆ ਉਹ ਪੂਰਾ ਐਕਸਪੋਜ਼ ਕਰਦੇ ਹੈਗੇ ਆ। ਸੋ ਜਿਹੜੀ ਸਿਚੁਏਸ਼ਨ ਆ, ਲੋਕਲ ਵੀ ਕਈ ਜਿਹੜੇ ਟੀਵੀ ਚੈਨਲਸ ਆ ਉਹਨਾਂ ਨੇ ਕਵਰ ਕੀਤਾ ਆ ਵੀ ਜਿਹੜੇ ਸਿੱਖ ਆ ਉਹ ਇਸ ਵੇਲੇ ਕਾਫੀ ਡਰੇ ਹੋਏ ਆ। ਸਿੱਖ ਟਰੱਕ ਡਰਾਈਵਰਸ ਜਿਹੜੇ ਆ, ਮੈਂ ਇਕੱਲਾ ਟਰੱਕ ਡਰਾਈਵਰ ਨਹੀਂ ਕਹਿ ਸਕਦਾ, ਆਮ ਸਿੱਖਾਂ ਦੀ ਵੀ ਗੱਲ ਕਰ ਸਕਦੇ, ਜਿਸ ਤਰ੍ਹਾਂ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੀ ਆ ਕਿ ਕਿਸ ਤਰ੍ਹਾਂ ਊਬਰ ਡਰਾਈਵਰਸ ਨੂੰ ਜਾਂ ਹੋਰ ਲੋਕਾਂ ਨੂੰ ਕਿਸ ਤਰ੍ਹਾਂ ਜਿਹੜੇ ਆ ਟੌਂਟ ਕੀਤੇ ਗਏ ਆ, ਗਾਲਾਂ ਕੱਢ ਹੋ ਰਹੀਆਂ ਹੈਗੀਆਂ। ਸੋ ਸਾਰੇ ਜਿੰਨੇ ਵੀ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਇਹੀ ਆ ਵੀ ਚੇਤੰਨ ਰਹੋ, ਬੜੇ ਧਿਆਨ ਦੇ ਨਾਲ ਕਿਤੇ ਬਾਹਰ ਘੁੰਮਣ ਫਿਰਨ ਵੀ ਜਾਂਦੇ ਹੈਗੇ ਆ। ਕਿਸੇ ਨਾਲ ਆਰਗੂਮੈਂਟ ਕਰਨ ਦੀ ਕੋਈ ਜ਼ਰੂਰਤ ਨਹੀਂ, ਪਰ ਜੇ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਜਿਹੜਾ ਕੁੱਟਮਾਰ ਦੀ ਕੋਸ਼ਿਸ਼ ਕਰਦਾ, ਟੌਂਟ ਕਰਦਾ, ਤਾਂ ਪੁਲਿਸ ਨੂੰ ਰਿਪੋਰਟ ਜ਼ਰੂਰ ਕਰੋ। ਇਹ ਇੱਕ ਬਹੁਤ ਜ਼ਰੂਰੀ ਆ, ਕਿਉਂਕਿ ਫਿਗਰਸ ਬਾਹਰ ਆਣੇ ਚਾਹੀਦੇ ਆ ਵੀ ਕਿੰਨੇ ਜਿਹੜੇ ਹੇਟ ਕ੍ਰਾਈਮ ਹੋ ਰਹੇ ਹੈਗੇ। ਫਲੋਰੀਡਾ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਦੇ ਆਫਿਸ ਸੁਪਰੀਮ ਕੋਰਟ ਦੇ ਵਿੱਚ ਸੂਹ ਤਾਂ ਉਹਨਾਂ ਨੇ ਕਰ ਦਿੱਤਾ ਸੀ, ਤੇ ਉਹ ਕਹਿੰਦੇ ਵੀ ਅਸੀਂ ਸੁਪਰੀਮ ਕੋਰਟ ਤੋਂ ਇਹ ਮੰਗ ਕਰ ਰਹੇ ਹਾਂ ਵੀ ਇਹ ਜਿਹੜੇ ਆ ਨਾ ਸੀਡੀਐਲ ਇਸ਼ੂ ਹੀ ਨਾ ਕਰ ਸਕਣ ਦੋਨੋਂ ਸਟੇਟਾਂ,
ਵੀ ਇਹਨਾਂ ਨੇ ਕੰਪਲਾਈ ਜਿਹੜਾ ਬਿਲਕੁਲ ਵੀ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਸੋ ਜੇ ਤੁਸੀਂ ਦੇਖੋ ਉਹਦਾ ਦਾ ਜਿਹੜਾ ਬਿਆਨ ਆ ਨਾ ਫਲੋਰੀਡਾ ਦੇ ਅਟਾਰਨੀ ਜਨਰਲ ਦਾ ਜੇਮਸ ਉਥਮਾਇਰ ਦਾ, ਉਹਨਾਂ ਨੇ ਕਿਹਾ ਵੀ ਆਪਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ 10 ਵਾਰੀ ਜਿੱਦਾਂ ਤੁਸੀਂ ਦੱਸ ਹੀ ਚੁੱਕੇ ਆ ਵੀ ਉਹ ਫੇਲ ਹੋਇਆ। ਬਿਹਾਈਂਡ ਦਾ ਵੀਲ ਟ੍ਰੇਨਿੰਗ ਕੋਰਸ ਉਹਨੇ ਇੱਕ ਪ੍ਰਾਈਵੇਟ ਸੀਡੀਐਲ ਸਕੂਲ ਤੋਂ ਲਿਆ ਤੇ ਕਹਿੰਦਾ ਵੀ ਉਹ ਸਕੂਲ ਨੂੰ ਹੁਣ ਅਸੀਂ ਜਿਹੜਾ ਉਹ ਸਵਾਲ ਕਰਨ ਜਿਹੜੇ ਉਹ ਜਾ ਰਹੇ ਆ ਤੇ ਜਲਦੀ ਜਿਹੜਾ ਉਹ ਸਵਾਲ ਇਸ ਦੇ ਵਿੱਚ ਪੁੱਛਿਆ ਜਿਹੜਾ ਹੋ ਜਾਊਗਾ। ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਕਈ ਐਂਗਲਸ ਤੋਂ ਜਿਹੜਾ ਇਸ ਨੂੰ ਦੇਖਣਾ ਚਾਹੀਦਾ, ਇਸ ਨੂੰ ਵਿਚਾਰਨਾ ਜਿਹੜਾ ਉਹ ਚਾਹੀਦਾ। ਆਪਾਂ ਕੱਲ ਵੀ ਕਾਫੀ ਲੰਮਾ ਚੌੜਾ ਇਸ ਦੇ ਉੱਤੇ ਪ੍ਰੋਗਰਾਮ ਜਿਹੜਾ ਉਹ ਹੋਇਆ ਸੀ, ਕੀਤਾ ਸੀ, ਸਾਰਿਆਂ ਨੇ ਆਪੋ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ। ਪਰ ਕੀ ਇਹ ਦੇਖੋ ਦਿਸ਼ਾ ਦਸ਼ਾ ਤੇ ਇਸ ਦੇ ਨਾਲ ਪੂਰੀ ਟਰੱਕਿੰਗ ਇੰਡਸਟਰੀ ਦੀ ਬਦਲਣੀ ਆ। ਪੰਜਾਬੀਆਂ ਦਾ ਜੋ ਇੱਥੇ ਰੋਲ ਸੀਗਾ ਇਸ ਦੇ ਵਿੱਚ ਉਹ ਵੀ ਜਿਹੜਾ ਚੇਂਜ ਹੋਊਗਾ, ਇਹ ਮੰਨ ਲੈਣਾ ਜਿਹੜਾ ਉਹ ਚਾਹੀਦਾ ਆ। ਕਈ ਕੁਛ ਜਿਹੜਾ ਉਹ ਤੁਹਾਨੂੰ ਇਸ ਦੇ ਵਿੱਚ ਝੱਲਣਾ ਪੈਣਾ, ਕਈ ਕੁਛ ਜਿਹੜਾ ਉਹ ਨਿਕਲ ਕੇ ਆਉਣਾ ਪੈਣਾ, ਪਰ ਇੰਡਸਟਰੀ ਨੂੰ ਮੁਹੱਈਆ ਕਰਨਾ ਪੈਣਾ ਆ ਵੀ ਭਾਈ ਇਸ ਤਰੀਕੇ ਦੇ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਸੀ ਉਹ ਕੰਮ ਛੱਡਣਾ ਪੈਣਾ, ਨਹੀਂ ਤਾਂ ਕੰਮ ਫਿਰ ਐਸੀ ਜਿਹੜੀ ਆ ਉਹ ਬ੍ਰੇਕ ਤੇ ਐਸੀ ਜਿਹੜੀ ਉਹ ਰੋਕ ਲੱਗਣੀ ਆ, ਫਿਰ ਆਉਣਾ ਔਖਾ ਹੋ ਜਾਣਾ ਚਾਹੀਦਾ। ਨਾਲੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਰਾਈਟ ਟਾਈਮ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਸੋਚ ਰਹੇ ਆ ਵੀ ਟਰੱਕਿੰਗ 'ਚ ਜਾਈਏ ਨਾ ਜਾਈਏ। ਭਾਈ ਹੁਣ ਹੋਰ ਬਹੁਤ ਸਾਰੇ ਜਿਹੜੇ ਤੁਹਾਨੂੰ ਚੀਜ਼ਾਂ ਆ ਉਹ ਦੇਖਣੀਆਂ ਪੈਣੀਆਂ, ਹੋਰ ਥਾਵਾਂ ਦੇ ਉੱਤੇ ਤੁਹਾਨੂੰ ਜਿਹੜਾ ਕੁਛ ਕਰਨਾ ਪੈਣਾ। ਇੰਨੇ ਕੁ ਜ਼ਿਆਦਾ ਜਿਹੜੇ ਕਮਿਊਨਿਟੀ ਕਾਲਜਿਸ ਦੇ ਵਿੱਚ ਕੋਰਸਿਸ ਨੇ ਜਿਹੜੇ ਤੁਹਾਨੂੰ ਚਾਹੇ ਏਸੀ ਵਾਲਾ ਸਿਖਾਉਂਦੇ ਨੇ, ਇਲੈਕਟ੍ਰੀਸ਼ੀਅਨ ਆ, ਪਲੰਬਿੰਗ ਆ, ਇੱਦਾਂ ਦੇ ਕੰਮਾਂ ਦਾ, ਵੈਲਡਰ ਆ, ਹੋਰ ਪਤਾ ਨਹੀਂ ਕਿੰਨੇ ਕੰਮਾਂ ਦੇ ਵਿੱਚ ਜਿਹੜਾ ਉਹ ਤੁਹਾਨੂੰ ਜਾਣਾ ਪੈਣਾ ਜਾਂ ਪੜ੍ਹਾਈ ਕਰਨੀ ਪੈਣੀ ਨਾਲ ਦੇ ਨਾਲ, ਉਹ ਚੀਜ਼ ਜਿਹੜੀ ਉਹ ਕਰੋ। ਹੁਣ ਤੁਸੀਂ ਇਹ ਦੇਖੋ ਰਿਐਲਿਟੀ ਜਿਹੜੀ ਆ ਨਾ ਜਦੋਂ ਹਿੱਟ ਕਰਦੀ ਆ ਤੇ ਉਦੋਂ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਹੋ ਕੀ ਰਿਹਾ, ਗੱਲਾਂ ਕਈ ਵਾਰੀ ਕੌੜੀਆਂ ਲੱਗਦੀਆਂ ਪਰ ਹੈ ਸੱਚੀਆਂ। ਜੇ ਟਰੱਕਿੰਗ ਛੱਡਦੀ ਤਾਂ ਆਪਾਂ ਸਿਰਫ ਡੈਸ਼ਰ ਹੀ ਬਣਨਾ, ਕੀ ਆਪਾਂ ਡੋਰ ਡੈਸ਼ ਹੀ ਜਿਹੜੀ ਉਹ ਕਰਨੀ ਆ। ਜਿੰਨੀ ਦੇਰ ਤੱਕ ਤੁਹਾਨੂੰ ਕੋਈ ਹੋਰ ਸਹਾਰਾ ਨਹੀਂ ਮਿਲ ਜਾਂਦਾ, ਉਨੀ ਦੇਰ ਤੱਕ ਤਾਂ ਜਾਇਜ਼ ਆ ਵੀ ਹਾਂ ਟ੍ਰਾਂਜ਼ਿਟ ਤੁਸੀਂ ਕਰ ਰਹੇ ਆ ਵੀ ਇੱਕ ਪਾਸਿਓਂ ਦੂਜੇ ਪਾਸੇ ਵੀ ਉਦੋਂ ਤਾਂ ਤੁਸੀਂ ਮੰਨ ਲਿਆ। ਪਰ ਭਾਈ ਕੋਈ ਇੱਦਾਂ ਦੀ ਆਪਣੀ ਟ੍ਰੇਨਿੰਗ ਲਓ, ਕੋਈ ਇੱਦਾਂ ਦੀ ਪੜ੍ਹਾਈ ਵਾਲੇ ਪਾਸੇ ਨੂੰ ਜਿਹੜਾ ਉਹ ਚੱਲੋ, ਇੱਦਾਂ ਦਾ ਕੁਛ ਕਰੋ, ਜਿਹਦੇ ਨਾਲ ਤੁਸੀਂ ਵੱਖ-ਵੱਖ ਹੋਰ ਖੇਤਰਾਂ ਦੇ ਵਿੱਚ ਜਾਓ। ਇਹ ਕਹਾਵਤ ਆ ਵੀ ਡੋਂਟ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ, ਵੀ ਇੱਕ ਜਿਹੜੇ ਸਾਰੇ ਆਂਡੇ ਆ ਇੱਕ ਜਿਹੜੇ ਉਹ ਥੈਲੇ 'ਚ ਨਾ ਪਾਓ, ਜਦੋਂ ਥੈਲਾ ਭੱਜਦਾ ਤੇ ਸਾਰੇ ਹੀ ਟੁੱਟ ਜਾਂਦੇ ਆ। ਸੋ ਉਹ ਚੀਜ਼ ਨਾ ਕਰੋ ਵੀ ਜੇ ਹੁਣ ਆਪਾਂ ਟਰੱਕਿੰਗ ਦੇ ਵਿੱਚ ਨਹੀਂ ਆ ਤੇ ਜੇ ਦੂਜੇ ਪਾਸੇ ਜਾਣਾ ਤੇ ਉਹਦੇ ਵਿੱਚ ਵੀ ਸਾਰੇ ਜਾਣੇ ਇੱਕੋ ਪਾਸੇ ਹੀ ਜਿਹੜੇ ਜਾਈ ਜਾਣੇ। ਖਿੰਡੋ, ਵੱਖ-ਵੱਖ ਇਲਾਕਿਆਂ 'ਚ ਵੱਖ-ਵੱਖ ਕੰਮਾਂ ਦੇ ਵਿੱਚ ਜਿਹੜਾ ਉਹ ਖਿੰਡੋ, ਸਿੱਖੋ ਤੇ ਉਹਨਾਂ ਚੀਜ਼ਾਂ ਵੱਲ ਨੂੰ ਜਿਹੜਾ ਉਹ ਜਾਓ। ਅਦਰਵਾਈਜ਼ ਫਿਰ ਜੇ ਟਰੱਕਿੰਗ 'ਚ ਅੱਜ ਇਹ ਕੁਛ ਹੋਇਆ, ਕੱਲ ਨੂੰ ਉਸ ਇੰਡਸਟਰੀ 'ਚ ਵੀ ਫਿਰ ਇੱਦਾਂ ਦਾ ਕੁਛ ਹੋ ਗਿਆ ਤੇ ਫਿਰ ਕਿਹੜੇ ਪਾਸੇ ਨੂੰ ਜਿਹੜਾ ਉਹ ਭੱਜਣਾ। ਸੋ ਆਪਣੇ ਸਕਿੱਲ ਸੈੱਟ ਆ ਉਹਨਾਂ ਨੂੰ ਹੋਰ ਵਧਾਉਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਕਰੋ। ਸੌਖੇ ਰਾਹ ਨੂੰ ਨਾ ਭੱਜੋ, ਕਈ ਵਾਰੀ ਪੈਂਡਾ ਥੋੜਾ ਜਿਹਾ ਔਖਾ ਲੈਣਾ ਪੈਂਦਾ ਆ, ਪਰ ਮੰਜ਼ਿਲ ਦੇ ਵਿੱਚ ਪਹੁੰਚ ਕੇ ਉੱਥੇ ਫਾਇਦਾ ਜਿਹੜਾ ਉਹ ਜ਼ਰੂਰ ਹੁੰਦਾ ਆ। ਇਹ ਸਾਰੇ ਕਾਸੇ 'ਚ ਕੱਲਾ ਬਲੇਮ ਜਿਹੜਾ ਆ ਉਹ ਟਰੱਕ ਡਰਾਈਵਰਸ ਨੂੰ ਨਾ ਦਿਓ। ਹੁਣ ਇਹ ਆ ਵੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੌਟ ਟੌਪਿਕ ਇਹ ਬਣਿਆ ਹੋਇਆ ਆ, ਕਹਿੰਦੇ ਭਈ ਜਿਹੜੀਆਂ ਟਰੱਕਿੰਗ ਕੰਪਨੀਜ਼ ਆ, ਉਹ ਇੱਦਾਂ ਦੇ ਡਰਾਈਵਰਸ ਨੂੰ ਜਿਹੜੀਆਂ ਹਾਇਰ ਕਰਦੀਆਂ ਸੀਆਂ, ਉਹਨਾਂ ਦੇ ਪਿੱਛੇ ਬਿਲਕੁਲ, ਇਹ ਜਾਣ ਲੱਗ ਹਰਜੋਤ ਗਈਆਂ। ਸਿੰਘ ਜੀ ਕੜੀ ਤੇ ਜੋੜਦੀ ਆ, ਤਾੜੀ ਤੇ ਇੱਕ ਹੱਥ ਨਾਲ ਵੱਜੀ ਨਹੀਂ ਕਦੀ ਵੀ। ਜੀ, ਸੋ ਕਹਿੰਦੇ ਵੀ all these years of continually trying to come up with different ways to keep trucking labor cheap and driver pay way down, this is what happening. Now everyone is paying for this on the carnage in the highway. ਸੋ ਜਿਹੜੇ ਬਹੁਤ ਸਾਰੇ ਟਰੱਕਿੰਗ ਇੰਡਸਟਰੀ 'ਚ ਹੋਰ ਕਮਿਊਨਿਟੀ ਦੇ ਲੋਕ ਆ, ਉਹ ਇਹ ਕਹਿ ਰਹੇ ਆ, ਕਹਿੰਦੇ ਭਈ ਕੰਪਨੀਜ਼ ਆਰ ਹਾਇਰਿੰਗ ਇਲੀਗਲ ਮਾਈਗ੍ਰੈਂਟਸ ਵਿਦ ਕਮਰਸ਼ੀਅਲ ਲਾਇਸੈਂਸਸ ਟੂ ਕੀਪ ਕਾਸਟ ਡਾਊਨ। ਸੋ ਇਹਦੇ 'ਚ ਦੇਖੋ ਵੀ ਉਹ ਜਿਹੜਾ ਵੀ ਬੰਦਾ ਕੋਈ ਵਰਕ ਪਰਮਿਟ ਤੇ ਆ, ਅਮਰੀਕਾ ਦੀ ਸਰਕਾਰ ਨੇ ਦਿੱਤਾ, ਲਾਇਸੈਂਸ ਅਮਰੀਕਾ ਦੀ ਸਰਕਾਰ ਨੇ ਦਿੱਤਾ ਆ, ਸਟੇਟ ਨੇ ਜਿਹੜੀ ਨੇ ਵੀ ਦਿੱਤਾ, ਉਹ ਉਹਨਾਂ ਨੂੰ ਇਲੀਗਲੀ ਕਾਊਂਟ ਕਰਦੇ ਹੈਗੇ ਆ। ਸੋ ਉਹਨਾਂ ਦੇ ਕੋਲ ਮੌਕਾ ਮਿਲ ਗਿਆ। ਇਸੇ ਕਰਕੇ 2 ਜਿਹੜੀਆਂ ਮੇਨ ਟਰੱਕਿੰਗ ਡਰਾਈਵਰਸ ਦੇ ਨਾਲ ਰਿਲੇਟਡ ਜਿਹੜੀਆਂ ਆਰਗੇਨਾਈਜੇਸ਼ਨਸ ਆ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਜਿਹੜੀ ਆ, ਏਟੀਏ ਤੇ ਓਇਡਾ ਜਿਹੜੀਆਂ ਦੋਨੋਂ ਹੀ ਉਹ ਬਹੁਤ ਕ੍ਰਿਟੀਸਾਈਜ਼ ਕਰ ਰਹੀਆਂ ਇਸ ਵੇਲੇ ਇਸ ਕੰਮ ਨੂੰ, ਵੀ ਹਾਂ ਜੀ ਇਹ ਬੰਦ ਹੋਣਾ ਚਾਹੀਦਾ ਹੈ ਬਹੁਤ। ਸੋ ਜਿਹੜੀਆਂ ਹੁਣ ਜਿਸ ਹਿਸਾਬ ਦੇ ਨਾਲ ਫਲੋਰੀਡਾ ਦੇ ਅਟਾਰਨੀ ਜਨਰਲ ਦੀ ਜਿਹੜੀ ਸਟੇਟਮੈਂਟ ਆਈ ਆ ਵੀ ਅਸੀਂ ਹੁਣ ਸਕੂਲ ਪਿੱਛੇ ਵੀ ਜਾਵਾਂਗੇ, ਕੰਪਨੀਆਂ ਪਿੱਛੇ ਵੀ ਜਾਵਾਂਗੇ, ਸੋ ਨੈਚੁਰਲੀ ਉਹ ਹੁਣ ਕੰਪਨੀਆਂ ਪਿੱਛੇ ਵੀ ਆਣਗੇ।
ਸੋ ਜਿਹੜੇ ਟਰੱਕਿੰਗ ਕੰਪਨੀਆਂ ਵਾਲੇ ਵੀ ਆ ਉਹਨਾਂ ਨੂੰ ਵੀ ਹੁਣ ਇਹ ਬਿਲਕੁਲ ਧਿਆਨ ਰੱਖਣਾ ਚਾਹੀਦਾ ਵੀ ਉਹ ਕਿੱਦਾਂ ਦੇ ਜਿਹੜੇ ਡਰਾਈਵਰ ਆ ਉਹਨਾਂ ਨੂੰ ਹਾਇਰ ਕਰ ਰਹੇ ਹੈਗੇ ਆ। ਇਹ ਇੱਕ ਬਹੁਤ ਵੱਡਾ ਇਸ਼ੂ ਆ, ਕਿਉਂਕਿ ਫੋਰਚੂਨੇਟਲੀ ਜਾਂ ਅਨਫੋਰਚੂਨੇਟਲੀ ਕਹਿ ਲਓ, ਵੀ ਆਪਣੀ ਕਮਿਊਨਿਟੀ ਟਰੱਕਿੰਗ ਇੰਡਸਟਰੀ 'ਚ ਵੱਡੀ ਗਿਣਤੀ ਦੇ ਵਿੱਚ ਪਈ ਆ, ਕਿਉਂਕਿ ਹੋਣਾ ਤਾਂ ਇਹ ਚਾਹੀਦਾ ਸੀ, ਵੱਖ-ਵੱਖ ਫੀਲਡ 'ਚ ਹੋਣਾ ਚਾਹੀਦਾ ਸੀ, AI ਦੇ ਵਿੱਚ, IT 'ਚ ਬਹੁਤ ਹੋਣੇ ਚਾਹੀਦੇ ਸੀ, ਪਰ ਕਿਉਂਕਿ ਈਜ਼ੀ ਮਨੀ ਦੇਖਿਆ ਤੇ ਸਾਰੇ ਉੱਧਰ ਹੋ ਗਏ। ਪਰ ਹੁਣ ਇਹ ਜਿਹੜੀ ਆ ਬਹੁਤ ਹੀ ਜ਼ਿਆਦਾ ਸਟ੍ਰਿਕਟ ਹੋ ਗਿਆ। ਸੋ ਹੁਣ ਅਲਟੀਮੇਟਲੀ ਉਹ ਕਹਿੰਦੇ ਵੀ ਅਸੀਂ ਕੰਪਨੀਆਂ ਪਿੱਛੇ ਵੀ ਜਾਵਾਂਗੇ, ਸਕੂਲਾਂ ਪਿੱਛੇ ਵੀ ਜਾਵਾਂਗੇ, DMB ਦੇ EMPLOYੀਆਂ ਪਿੱਛੇ ਵੀ ਜਾਵਾਂਗੇ, ਜਿੱਥੋਂ ਜਿਹੜੇ ਲਾਇਸੈਂਸ ਇਸ਼ੂ ਹੋਏ ਹੈਗੇ ਆ। ਜੀ। ਇੱਕ ਜਿਹੜੇ ਸਕੱਤਰ ਸ਼ੌਨ ਡਫੀ ਆ, ਕੱਲ੍ਹ ਸ਼ੌਨ ਹੈਨਟੀ ਨਾਲ ਗੱਲ ਕਰ ਰਹੇ ਸੀਗੇ ਤੇ ਉਹਨਾਂ ਨੇ ਕਿਹਾ ਵੀ 40 ਮਿਲੀਅਨ ਤਾਂ ਅਸੀਂ ਰੋਕਿਆ ਕੈਲੀਫੋਰਨੀਆ ਦਾ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਨਾ ਇਨਫੋਰਸ ਜਿਹੜਾ ਉਹ ਕਰਨ ਕਰਕੇ। ਕਹਿੰਦਾ ਇਹ ਨਾ ਸੋਚੋ ਵੀ ਇਹੀ ਮਨੀ ਆ, $160 ਮਿਲੀਅਨ ਕਹਿੰਦੇ ਹੋਰ ਲਾਈਨ ਦੇ ਉੱਤੇ ਆ ਕੈਲੀਫੋਰਨੀਆ ਦਾ, ਵੀ ਜੇ ਉਹ USDOT ਦੇ ਰੂਲਸ ਨੂੰ ਕੰਪਲਾਈ ਨਹੀਂ ਕਰਦੇ ਹੈਗੇ। ਸੋ ਕਹਿੰਦੇ ਵੀ ਅਸੀਂ ਹਰ ਇੱਕ ਉਹ ਟੂਲ ਵਰਤਾਂਗੇ ਜਿਸ ਦੇ ਨਾਲ ਅਮਰੀਕਨ ਲੋਕਾਂ ਦੀ ਜਿਹੜੀ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ, ਵੀ ਸੈਂਸ ਵੀ ਗਵਰਨਰ ਨਿਊਸਮ ਤਾਂ ਜਿਹੜਾ ਆ ਉਹ ਪ੍ਰੋਟੈਕਟ ਉਸ ਨੂੰ ਨਹੀਂ ਕਰ ਰਿਹਾ। ਇਸ ਮਾਮਲੇ ਦੇ ਵਿੱਚ ਗਵਰਨਰ ਨਿਊਸਮ ਦੇ ਪ੍ਰੈਸ ਆਫਿਸ ਨੇ ਇਹੀ ਪ੍ਰੈਸ ਰਿਲੀਜ਼ ਜਿਹੜੀ ਉਹ ਜਾਰੀ ਕੀਤੀ ਸੀਗੀ। ਹਰਜੋਤ ਸਿੰਘ ਜੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਕਹਿੰਦੇ ਵੀ ਸਟੇਟ ਡਿਟਰਮਿਨ ਨਹੀਂ ਕਰਦੀ CDL ਦੀ ਐਲੀਜੀਬਿਲਟੀ, ਇਹ ਫੈਡਰਲ ਸਰਕਾਰ ਦਾ ਕੰਮ ਆ, ਫੈਡਰਲ ਗਵਰਨਮੈਂਟ ਅਪਰੂਵ ਕਰਦੀ ਆ। ਉਹਨਾਂ ਨੇ ਰੀਨਿਊ ਕੀਤਾ ਇਸ ਦਾ ਫੈਡਰਲ ਇੰਪਲੋਇਮੈਂਟ ਆਥੋਰਾਈਜੇਸ਼ਨ ਕਾਰਡ ਮਲਟੀਪਲ ਟਾਈਮਸ। ਸਟੇਟ ਰੂਲ ਤੇ ਰੈਗੂਲੇਸ਼ਨ CDL ਦੇ ਉੱਤੇ ਉਹ ਕਹਿੰਦੇ ਵੀ ਕੰਸਿਸਟੈਂਟ ਨੇ ਜੋ ਫੈਡਰਲ ਲਾ ਦੇ ਸੈਟ ਸਟੈਂਡਰਡ ਕੀਤੇ ਆ, ਤੇ ਸਟੇਟ ਕਹਿੰਦੇ ਵੀ ਕਨਫਰਮ ਕਰਦੇ ਆ ਸਾਰੇ ਹੀ ਐਪਲੀਕੈਂਟਸ ਦੀ ਇਨਫੋਰਮੇਸ਼ਨ ਫੈਡਰਲ ਡਾਟਾਬੇਸ ਦੇ ਥਰੂ। ਸੋ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਸਾਰਾ ਜਿਹੜਾ ਭਾਰ ਆ ਉਹ ਫੈਡਰਲ ਸਰਕਾਰ ਦੇ ਉੱਤੇ ਸਿੱਟ ਦਿੱਤਾ। ਫੈਡਰਲ ਸਰਕਾਰ ਸਾਰਾ ਭਾਰ ਕੈਲੀਫੋਰਨੀਆ ਦੇ ਉੱਤੇ ਜਿਹੜੀ ਉਹ ਸਿੱਟ ਰਹੀ ਆ, ਤੇ ਵਿਚਾਲੇ ਜਿਹਨਾਂ ਲੋਕਾਂ ਨੂੰ ਇਹਨਾਂ ਦੋਨਾਂ ਏਜੰਸੀਆਂ ਦੇ ਨਾਲ, ਸਟੇਟ ਦੇ ਤੇ ਫੈਡਰਲ ਏਜੰਸੀਆਂ ਦੇ ਨਾਲ ਮਿਲ ਕੇ ਲਾਇਸੈਂਸ ਮਿਲੇ ਆ, ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਸਾਡੇ ਨਾਲ ਅੱਗੇ ਬਣਨ ਕੀ ਜਿਹੜਾ ਹੋ ਜਾ ਰਿਹਾ। ਸੋ ਤੁਸੀਂ ਇੱਕ ਹੁਣ ਪੋਲਿਟਿਕਸ ਦਾ ਵੀ ਨਾਲ ਦੇ ਨਾਲ ਵਿੱਚ ਜਿਹੜਾ ਹਰਜੋਤ ਸਿੰਘ ਜੀ ਸਾਰੇ ਜਾਣੇ ਇਸ ਦੇ ਵਿੱਚ ਸ਼ਿਕਾਰ ਵੀ ਹੋ ਰਹੇ ਆ, ਜਿਹੜੇ ਸਹੀ ਵੀ ਆ, ਜਿਹੜੇ ਗਲਤ ਆ ਉਹ ਤਾਂ ਬਾਹਰ ਹੋਣੇ ਹੀ ਚਾਹੀਦੇ ਇੰਡਸਟਰੀ ਤੋਂ, ਜਿਹੜੇ ਠੀਕ ਵੀ ਚੱਲਦੇ ਆ ਉਹ ਵੀ ਵਿਚਾਰੇ ਜਿਹੜੇ ਹੁਣ ਨਾਲ ਰਗੜ ਹੁੰਦੇ ਆ। ਸੋ ਇਦਾਂ ਹੀ ਹੁੰਦਾ ਆ ਜਦੋਂ ਵੱਡਾ ਚੇਂਜ ਜਿਹੜਾ ਇਸ ਦੇ ਵਿੱਚ ਆ ਰਿਹਾ ਹੁੰਦਾ ਹੈ।